ਜਨਿਆ ਜੇ ਤੂੰ ਆਦਮ ਜਨਿਆ ਜਨ ਬੰਦੇ ਦਾ ਵੀ ਬੀਬੇ ਬੀਬੇ ਬੰਦੇ ਉਗਨ ਬਨ ਬੰਦੇ ਦਾ ਵੀ ਜਦ ਤੋਂ ਜੰਮਿਆ ਮਰਿਆ ਨਹੀਂ ਧਨ ਬੰਦੇ ਦਾ ਵੀ ਤਨ ਨੂੰ ਹਿੰਮਤ ਦਵੇ ਬੁਖਾਰੀ ਮਨ ਬੰਦੇ ਦਾ ਵੀ ਕਿੱਡਾ ਨਿੱਕਾ ਜਿਹਾ ਲਫ਼ਜ਼ ਹੈ। ਸਿਰਫ ਦੋ ਹਰਫਾਂ ਦੀ ਜੁੜਤ ਨਾਲ ਜੁੜਿਆ ਬੇ ਤੇ ਯੇ ਦਾ ਇਕੱਠ। ਉਗਣ ਪੁੰਗਰਨ ਤੇ ਜੰਮਣ ਵਾਲੀ ਹਰ ਸ਼ੈ ਬੀ ਤੋਂ ਪੈਦਾ ਹੁੰਦੀ ਏ ਤੇ ਪੈਦਾ ਹੋਣ ਵਾਲੀ ਹਰ ਇੱਕ ਸ਼ੈ ਆਪਣੇ ਵਿੱਚੋਂ ਕਿੰਨੇ ਹੀ ਬੀ ਪੈਦਾ ਕਰਦੀ ਏ। ਜਿਵੇਂ ਕਣਕ ਦੇ ਇੱਕ ਬੀਜ ਚੋਂ ਇੱਕ ਪੌਦਾ ਉਗਦਾ ਏ ਤੇ ਇੱਕ ਪੌਦੇ ਨੂੰ ਕਈ ਕਈ ਸਿੱਟੇ ਲੱਗਦੇ ਨੇ ਤੇ ਇੱਕ ਇੱਕ ਸਿੱਟੇ ਵਿੱਚ ਕਈ ਕਈ ਦਾਣੇ ਹੁੰਦੇ ਨੇ ਜਿਹੜੇ ਪਿਸ ਕੇ ਸਾਡੀ ਖੁਰਾਕ ਵੀ ਬਣਦੇ ਨੇ ਤੇ ਅੱਗੋਂ ਨਵੇਂ ਸਿਰੋਂ ਬਿਜਾਈ ਕਰਨ ਦੇ ਕੰਮ ਵੀ ਆਉਂਦੇ ਨੇ। ਇੱਕ ਰੁੱਖ ਨੂੰ ਜਿਹੜਾ ਫਲ ਲੱਗਦਾ ਹੈ ਉਹਦੇ ਵਿੱਚ ਵੀ ਅਣਗਿਣਤ ਬੀਜ ਹੁੰਦੇ ਨੇ। ਬੀਜ ਨੂੰ ਬੀਜਣ ਲਈ ਜਿਹੜੀ ਜਗ੍ਹਾ ਦਾ ਹੋਣਾ ਲਾਜ਼ਮ ਹੈ ਉਹਦਾ ਨਾਂ ਭੋਏ ਯਾਨੀ ਜ਼ਮੀਨ ਹੈ ਜਿਹੜੀ ਮਿੱਟੀ ਦੀ ਬਣੀ ਹੋਈ ਹੈ। ਮਤਲਬ ਇਹ ਭਈ ਬੀਜ ਲਈ ਮਿੱਟੀ ਯਾਨੀ ਧਰਤੀ ਦਾ ਹੋਣਾ ਜ਼ਰੂਰੀ ਹੈ। ਉਹ ਮਿੱਟੀ ਜਦੋਂ ਬੀਜ ਨੂੰ ਆਪਣੀ ਕੁੱਖ ਵਿੱਚ ਸਾਂਭਦੀ ਹੈ ਤੇ ਆਪਣਾ ਨਿੱਘ ਦੇ ਕੇ ਉਹਨੂੰ ਪੁੰਗਰਨ ਦੇ ਕਾਬਲ ਬਣਾਉਂਦੀ ਹੈ ਤਾਂ ਉਹ ਉਹਦੀ ਮਾਂ ਸਦੀਂਦੀ ਹੈ। ਮਾਂ ਜਿਹਦੇ ਬਗੈਰ ਨਾ ਕੋਈ ਜਨਾਵਰ ਜੰਮਿਆ ਹੈ ਤੇ ਨਾ ਕੋਈ ਬੰਦਾ। ਬੀਜ ਦੇ ਪੁੰਗਰਨ ਤੋਂ ਬਾਅਦ ਉਹਦੇ ਵਧਣ ਫੁੱਲਣ ਲਈ ਭੋਏ ਦੀ ਜ਼ਰਖੇਜ਼ੀ, ਸੂਰਜ ਦੀ ਰੌਸ਼ਨੀ ਤੇ ਆਬੋ ਹਵਾ ਦਾ ਰਾਸ ਹੋਣਾ ਜ਼ਰੂਰੀ ਹੈ। ਜੁਗਰਾਫੀਆਈ ਹਾਲਤਾਂ ਜੰਮਣ ਵਾਲਿਆਂ ਪੌਦਿਆਂ, ਟਾਂਦਿਆਂ ਤੇ ਬਾਲਕਾਂ ਉੱਤੇ ਅਸਰਅੰਦਾਜ਼ ਹੁੰਦੀਆਂ ਨੇ। ਬੀਜ ਦਾ ਆਪਣਾ ਇੱਕ ਮੌਰੂਸੀ ਖੂਨ ਖਮੀਰ ਵੀ ਹੁੰਦਾ ਹੈ ਜਿਹੜਾ ਉਹਦੇ ਖਲੀਏ ਯਾਨੀ ਸੈੱਲ ਵਿੱਚ DNA ਦੀ ਸ਼ਕਲ ਵਿੱਚ ਮੌਜੂਦ ਹੁੰਦਾ ਹੈ। ਇਹੋ ਹੀ ਉਹਦੀ ਜਬਿਲਤ ਮੁਤਅੱਯਨ ਕਰਦਾ ਹੈ ਯਾਨੀ ਜਮਾਂਦਰੂ ਆਦਤ ਜਿਹੜੀ ਸਿੱਖਣੀ ਨਹੀਂ ਪੈਂਦੀ। ਯਾਦ ਰਵੇ ਕਿ ਬੀਜ ਆਪਣੇ ਟਿਲ ਪੱਖੋਂ ਦੋ ਤਰ੍ਹਾਂ ਦੇ ਹੁੰਦੇ ਨੇ, ਲਿੱਸਾ ਮਾੜਾ ਕਮਜ਼ੋਰ ਜਾਂ ਉਗਣ ਦੇ ਨਾਕਾਬਲ ਤੇ ਤੰਦਰੁਸਤ ਟਿਲ ਵਾਲਾ ਯਾਨੀ ਉਗਣ ਦੇ ਕਾਬਲ। ਮਾੜਾ ਵੀ ਬੀਜੋਗੇ ਤਾਂ ਪਹਿਲੋਂ ਤਾਂ ਉਹ ਗੁਣੋਂ ਇਨਕਾਰੀ ਹੋਵੇਗਾ ਤੇ ਜੇ ਉਹ ਉਗ ਪਿਆ ਤਾਂ ਸਿਰ ਸੁੱਟ ਜਾਏਗਾ। ਜਿੱਥੇ ਉਹ ਉਗਦਾ ਹੈ ਉਸ ਧਰਤੀ ਦਾ ਉਹਨੂੰ ਉਗਾਉਣ ਦੇ ਕਾਬਲ ਹੋਣਾ ਜ਼ਰੂਰੀ ਹੈ। ਕੁੱਖ ਬਾਂਝ ਹੋਵੇਗੀ ਤਾਂ ਉੱਥੇ ਛੜਾ ਤੁਖਮ ਵਿਚਾਰਾ ਕੀ ਕਰੇਗਾ। ਬੀਜ ਬਾਰੇ ਜੇ ਤਫਸੀਲ ਨਾਲ ਗੱਲ ਕਰੀਏ ਤਾਂ ਕਿਤਾਬਾਂ ਦੀਆਂ ਕਿਤਾਬਾਂ ਭਰੀਆਂ ਜਾ ਸਕਦੀਆਂ ਨੇ। ਇੱਥੇ ਅਸੀਂ ਹਰ ਕਿਸਮ ਦੇ ਵੰਨੋ ਵੰਨੀ ਦੇ ਬੀਜਾਂ ਦੀ ਗੱਲ ਵਲੇਟਦੇ ਹੋਏ ਸਿਰਫ ਬੰਦੇ ਦੇ ਬੀਜ ਬਾਰੇ ਕੁਝ ਇੱਕ ਗੱਲਾਂ ਕਰਾਂਗੇ। ਉਂਝ ਤਾਂ ਹਰ ਬੰਦਾ ਬੰਦੇ ਦਾ ਬੀਜ ਹੈ, ਪਰ ਦੀਨ ਧਰਮ ਤੇ ਅਖਲਾਕ ਪਾਰੋਂ ਗੱਲ ਕਰੀਏ ਤਾਂ ਬੰਦੇ ਦਾ ਬੀਜ ਉਹ ਹੈ ਜਿਹੜਾ ਪੱਕ ਇਨਸਾਨ ਹੈ, ਆਪਣੇ ਦੀਨ ਧਰਮ ਉੱਤੇ ਪਹਿਰਾ ਦਿੰਦਾ ਹੈ ਤੇ ਇਨਸਾਨਾਂ ਦੇ ਕੰਮ ਆਉਂਦਾ ਹੈ। ਜਿਹੜੇ ਬੰਦੇ ਦੇ ਜੀਵਨ ਦਾ ਕੋਈ ਮਕਸਦ ਨਹੀਂ ਉਹ ਬੰਦੇ ਦਾ ਬੀਜ ਹੁੰਦਿਆਂ ਹੋਇਆਂ ਵੀ ਬੰਦੇ ਦਾ ਬੀਜ ਨਹੀਂ ਗਨੀਦਾ। ਛੱਡੋ ਲੰਮੀਆਂ ਚੌੜੀਆਂ ਗੱਲਾਂ ਨੂੰ, ਆਓ ਮੈਂ ਤੁਹਾਨੂੰ ਆਪਣੀ ਇੱਕ ਪੰਜਾਬੀ ਨਜ਼ਮ ਸੁਣਾਉਣਾ ਵਾਂ ਜਿਹੜੀ 1983 ਵਿੱਚ ਛਪਣ ਵਾਲੀ ਕਿਤਾਬ ਨਈ ਅਨਲ ਮੁਨਕਰ ਤੋਂ ਲਈ ਗਈ ਹੈ। ਮੈਂ ਪੁੱਛਿਆ ਇਹ ਜੀਵਨ ਕੀ ਏ, ਅੱਖੀਂ ਉਸ ਵਿਖਾਇਆ ਵੇਖਣ ਤੇ ਮਹਿਸੂਸ ਕਰਨ ਦਾ ਸਾਰਾ ਵੱਲ ਸਿਖਾਇਆ। ਵੇਖ ਹਯਾਤੀ ਕੀ ਏ ਅੜਿਆ, ਚੜ੍ਹਦੀ ਢਲਦੀ ਛਾਂ ਏ,
ਹਸਤੀ ਦਾ ਪਰਛਾਵਾਂ, ਹਸਤੀ ਉਹਦਾ ਨਾਂ ਹੈ। ਲੋਕੀ ਸਮਝਣ ਪੂਰਨ ਜੀਵਨ ਜੁੱਸੇ ਦੇ ਵਿੱਚ ਤੜਿਆ, ਮੈਂ ਕਹਾਂ ਜੀਵਨ ਦਾ ਇੱਕ ਜ਼ਰਰਾ ਬਸ ਅੰਦਰ ਆ ਵੜਿਆ। ਜੀਵਨ ਆਲਿਓ, ਜੀਵਨ ਸਾਡੇ ਸਾਵਾਂ ਦਾ ਨਾਂ ਨਹੀਂ ਜੇ, ਜੀਵਨ ਰੱਬੀ ਟੇਲੇ ਲੱਤਾਂ ਬਾਹਾਂ ਦਾ ਨਾਂ ਨਹੀਂ ਜੇ। ਜੀਵਨ ਇੱਕ ਅਸੂਲ ਦਾ ਨਾਂ ਹੈ, ਕਦੇ ਨਾ ਬਦਲਣ ਹਾਰਾ। ਨਿਆਂ ਅੰਦਰ ਕੁਨਿਆ ਨਾ ਕੋਈ, ਕਾਹਦਾ ਸ਼ੋਰ ਕਕਾਰਾ। ਜੀਵਨ ਇੱਕ ਬਿਜਲੀ ਜੀ ਰੌ ਏ, ਹਰਦਮ ਜਾਰੀ ਸਾਰੀ। ਇਸੇ ਰੌ ਪਾਰੋਂ ਪਈ ਜੀਂਦੀ, ਹਰ ਸ਼ੈ ਜੀਵਨ ਹਾਰੀ। ਹੁਸਨ ਤੇ ਜੀਵਨ ਦੋ ਸ਼ੈਵਾਂ ਦਾ ਨਾਂ ਨਹੀਂ ਓ ਅਣਜਾਣਾ। ਇੱਕੋ ਚੀਜ਼ ਦੇ ਦੋ ਪਰਛਾਵੇਂ, ਪਾਵੇ ਦੂਜ ਅਯਾਨਾ। ਜੀਵਨ ਹੁਸਨੇ ਪਾਕ ਪਵਿੱਤਰ, ਕਦੀ ਨਾ ਹੋਵਗ ਮੈਲਾ। ਕਿਹੜਾ ਗੋਰਾ ਚਿੱਟਾ, ਕਿਹੜਾ ਕਾਲਾ ਕੱਕਾ ਕੈਲਾ। ਜੀਵਨ ਵਿੱਚੋਂ ਜੰਮਦਾ ਜੀਵਨ, ਜੰਮਦਾ ਜੰਮਦਾ ਜਾਂਦਾ। ਅਸਲੀ ਬੇਨਾਵੇਂ ਦਾ ਝੌਲਾ, ਵਕਤੀ ਨਾਮ ਰਖਾਂਦਾ। ਕੀ ਏ ਭੇਤ ਜੰਮਣ ਵਾਲਾ, ਕੀ ਏ ਰਾਜ ਜਨਨ ਦਾ। ਵੇਖ ਤਮਾਸ਼ਾ ਮਿਕਨਾਤੀਸੋਂ ਮਿਕਨਾਤੀਸ ਬਣਨ ਦਾ। ਜੀਵਨ ਨਹੀਂ ਮਲਕੀਅਤ ਕੋਈ, ਕਿਉਂ ਐਵੇਂ ਮੱਲ ਮਾਰੇ। ਵਾਤੇ ਕਬਜ਼ਾ ਕਰਨ ਦੀ ਖਾਤਰ, ਕਾਹਨੂੰ ਝੱਲ ਖਲਾਰੇ। ਜੀਵਨ ਖੁਸ਼ਬੋਈ ਦਾ ਨਾਂ ਏ, ਫੁੱਲ ਦਾ ਨਾਂ ਨਹੀਂ ਭਲਿਆ। ਫੁੱਲ ਤੇ ਐਵੇਂ ਠੱਪਾ ਲੱਗਣ ਵਾਤੇ ਫੁੱਲਿਆ ਫਲਿਆ। ਫੁੱਲ ਸਮਝੇ ਮਤ ਜੀਵਨ ਤਾਈਂ, ਦਰਸ ਭੁਲੇਖੇ ਪਾਉਂਦੇ। ਫੁੱਲ ਤਾਂ ਆਲ੍ਹਣੇ ਨੇ ਖੁਸ਼ਬੂ ਦੇ, ਆਲ੍ਹਣੇ ਉੱਜੜ ਜਾਂਦੇ। ਜੁੱਸੇ ਦੇ ਵਿੱਚ ਦਾਖਲ ਹੋ ਕੇ ਸਾਹ ਜਦ ਕੁਦਰਤ ਲੈਂਦੀ, ਤੱਕ ਕੇ ਹਿੱਲਦੀ ਜੁਲਦੀ ਸ਼ੈ ਨੂੰ ਜੀਵਨ ਦੁਨੀਆ ਕਹਿੰਦੀ। ਜਗ ਜੀਵਨ ਨੂੰ ਫਾਨੀ ਆਖੇ, ਮੈਂ ਆਖਾਂ ਲਾਫਾਨੀ। ਅਸਲੀ ਅਬਦੀ ਨੂਰ ਖੁਦਾਈ, ਮਾਨੇ ਨਿਤ ਜਵਾਨੀ। ਜੀਵਨ ਦਾ ਇੱਕ ਹਿੱਸਾ ਕੁਦਰਤ ਆਦਮ ਦੇ ਵਿੱਚ ਪਾਇਆ, ਉਹ ਇੱਕੋ ਹਿੱਸਾ ਅੱਜ ਤੱਕ ਮੁੜ ਮੁੜ ਅਸਾਂ ਹੰਡਾਇਆ। ਉਹ ਇੱਕ ਹਿੱਸਾ ਨਹੀਂ ਥੁੜਿਆ, ਵਧਿਆ ਟੁਰਿਆ ਜਾਂਦਾ। ਉਹ ਜੱਦੀ ਪੁਸ਼ਤੀ ਵਿਰਸਾ, ਪਿਆ ਇਨਸਾਨ ਹੰਡਾਂਦਾ। ਚਾਰ ਦਿਹਾੜੇ ਦੀ ਮਹਿਮਾਨੀ ਨੂੰ ਕੀ ਜੀਵਨ ਕਹਿਣਾ। ਕਰਨਾ ਕੂਚ ਪਰਾਉਣੇ ਓੜਕ, ਕਦ ਤੀਕਨ ਬਹਿ ਰਹਿਣਾ। ਮੈਂ ਤਨਵੀਰ ਮਜਾਜ਼ੀ ਜੀਵਨ ਦੀ ਗੱਲ ਨਹੀਂ ਕਰਦਾ, ਮੈਂ ਤੇ ਅਸਲ ਹਕੀਕਤ ਵਾਲੀ ਸ਼ਾਦੀ ਹਾਂ ਨਿਤ ਪਰ।